ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਹੁਣ ਅਸੀਂ ਆਪਣੀਆਂ ਈਮੇਲਸ ਪੜ੍ਹਦੇ ਹਾਂ ਦਰਸ਼ਕਾਂ ਵੱਲੋਂ ਆਈਆਂ ਹੋਈਆਂ ਜੀ। ਡਾਕਟਰ ਸਾਹਿਬ ਸਾਡੀ ਪਹਿਲੀ ਈਮੇਲ ਸਿਡਨੀ ਤੋਂ ਇੱਕ ਗੁਰਸਿੱਖ ਵੀਰ ਜੀ ਦੀ ਆਈ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਤੁਹਾਨੂੰ ਆਸਟ੍ਰੇਲੀਆ 'ਚ ਹੋਣ ਜਾ ਰਹੀ G20 ਸਮਿਟ ਬਾਰੇ ਪਤਾ ਹੀ ਹੋਣਾ ਹੈ। ਮੈਨੂੰ ਉੱਥੇ ਕੁਝ ਖਾਸ ਫੈਸਲੇ ਲਏ ਜਾਣ ਦੀ ਉਮੀਦ ਹੈ। ਪਹਿਲਾ, G20 ਦਾ ਧਿਆਨ ਅੱਤਵਾਦ ਵੱਲ ਕੇਂਦਰਿਤ ਹੋਵੇਗਾ ਅਤੇ ਕੁਝ ਦੇਸ਼ ਇਸਲਾਮਿਕ ਸਟੇਟ ਖਿਲਾਫ ਲੜਾਈ ਲੜਨ ਲਈ ਹੱਥ ਮਿਲਾਉਣਗੇ। ਸੀਰੀਆ ਅਤੇ ਈਰਾਨ ਤੇ ਅੱਤਵਾਦ ਨੂੰ ਹੈਲਪ ਕਰਨ ਦਾ ਇਲਜ਼ਾਮ ਲੱਗੇਗਾ ਅਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਮੋਦੀ ਨੂੰ ਦੁਨੀਆ ਦਾ ਵੱਡਾ ਲੀਡਰ ਹੋਣ ਦੀ ਤਰ੍ਹਾਂ ਮਾਨ ਸਨਮਾਨ ਮਿਲੇਗਾ ਅਤੇ ਪੱਛਮ ਦੇ ਲੀਡਰ ਉਸ ਨੂੰ ਖੂਬ ਵਡਿਆਈ ਕਰਨਗੇ। ਪੁਆਇੰਟ ਵਾਈਜ਼ ਪੜ੍ਹ ਰਹੇ ਹੋ ਕਿ ਉਸ ਤਰ੍ਹਾਂ ਹੀ ਜਾ ਰਹੇ ਹੋ? ਉਸੇ ਤਰ੍ਹਾਂ ਹਾਂ, ਪੁਆਇੰਟ ਦੇ ਦਿਓ ਨਾ ਫਿਰ। ਠੀਕ ਹੈ ਜੀ। ਨੈਕਸਟ ਪੁਆਇੰਟ ਸੈਕੰਡ ਕੀ ਹੈ ਮੋਦੀ ਦਾ? ਸੈਕੰਡ ਮੋਦੀ ਦਾ ਸੀਗਾ ਜੀ ਵੀ ਮੋਦੀ ਨੂੰ ਦੁਨੀਆ ਦਾ ਵੱਡਾ ਲੀਡਰ ਹੋਣ ਦਾ ਮਾਨ ਸਨਮਾਨ ਮਿਲੂਗਾ ਅਤੇ ਪੱਛਮ ਦੇ ਲੀਡਰ ਉਸ ਦੀ ਖੂਬ ਵਡਿਆਈ ਕਰਨਗੇ। ਤੇ ਥਰਡ ਪੁਆਇੰਟ, ਭਾਰਤ ਦੀ ਅੱਤਵਾਦ ਖਿਲਾਫ ਲੜਾਈ 'ਚ ਬਾਕੀ ਮੁਲਕਾਂ ਦੇ ਨਾਲ ਹੱਥ ਮਿਲਾਏਗਾ। ਫੋਰਥ ਵਨ, ਭਾਰਤ ਨੂੰ ਅੱਤਵਾਦ ਖਿਲਾਫ ਕਾਰਵਾਈ ਕਰਨ ਲਈ ਕਿਹਾ ਜਾਵੇਗਾ, ਜਾਂ ਇਸਲਾਮਿਕ ਸਟੇਟ ਖਿਲਾਫ ਹਵਾਈ ਹਮਲੇ, ਜਾਂ ਮਿਡਲ ਈਸਟ 'ਚ ਆਰਮੀ ਭੇਜਣਾ, ਜਾਂ ਪਾਕਿਸਤਾਨ 'ਚ ਅੱਤਵਾਦੀਆਂ ਦੇ ਕੈਂਪਾਂ 'ਤੇ ਚੜ੍ਹਾਈ ਕਰਨ ਲਈ ਕਿਹਾ ਜਾਵੇਗਾ। ਐਂਡ ਫਿਫਥ ਵਨ, ਮੈਨੂੰ ਲੱਗਦਾ ਹੈ ਕਿ ਮੋਦੀ ਇਹ ਸਭ ਨੂੰ ਮੰਨ ਲਵੇਗਾ ਅਤੇ ਕਾਰਵਾਈ ਸ਼ੁਰੂ ਕਰ ਦੇਵੇਗਾ। ਇਸ ਦੇ ਨਾਲ ਇਹ ਹੋਵੇਗਾ ਕਿ ਭਾਰਤ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਆ ਜਾਵੇਗਾ ਤੇ ਉਹ ਬਦਲੇ ਦੀ ਭਾਵਨਾ ਨਾਲ ਭਾਰਤ 'ਤੇ ਹਮਲੇ ਕਰਨਗੇ। ਰਾਜੀਵ ਗਾਂਧੀ ਨੇ ਵੀ ਸ਼੍ਰੀਲੰਕਾ 'ਚ ਲਿਟਿਆਂ 'ਤੇ ਹਮਲਾ ਕਰਕੇ ਇੱਦਾਂ ਦੀ ਹੀ ਗਲਤੀ ਕੀਤੀ ਸੀ ਤੇ ਉਸ ਨੂੰ ਉਸ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ ਸੀ। ਜਿਸ ਹਿਸਾਬ ਨਾਲ ਡਾਕਟਰ ਸਾਹਿਬ ਮਾਹੌਲ ਬਣਦਾ ਜਾ ਰਿਹਾ ਹੈ, ਮੈਂ ਸਮਝਦਾ ਹਾਂ ਕਿ ਭਾਰਤ ਦੀ ਬਰਬਾਦੀ ਦਾ ਨੀਂਹ ਪੱਥਰ G20 ਦੌਰਾਨ ਰੱਖਿਆ ਜਾਏਗਾ। ਭਾਰਤ ਅਸਥਿਰਤਾ ਦੀ ਸਥਿਤੀ 'ਚ ਆ ਜਾਵੇਗਾ। ਇਸ ਮੋਦੀ ਦੀ ਸਰਕਾਰ ਦੌਰਾਨ ਹੀ ਸਭ ਦੇ ਹੁੰਦਿਆਂ ਹੋਇਆਂ ਸਾਡੇ ਕੋਲ ਆਪਣੇ ਦੇਸ਼ ਲਈ ਇੱਕ ਚੰਗਾ ਮੌਕਾ ਹੋਵੇਗਾ। ਪਰ ਦੁੱਖ ਦੀ ਗੱਲ ਹੈ ਕਿ ਅਸੀਂ ਇਕੱਠੇ ਹੀ ਨਹੀਂ ਹਾਂ। ਕੋਈ ਇੱਕ ਲੀਡਰ ਨਹੀਂ ਹੈ ਜਿਸ ਦੀ ਸਾਰੇ ਮੰਨਦੇ ਹੋਣ। ਸਾਡੇ 'ਚ ਕੋਈ ਸੋਚਣ ਵਾਲਾ ਜਾਂ ਫੈਸਲਾ ਲੈਣ ਵਾਲਾ ਨਹੀਂ ਹੈ। ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ? ਇਹਨਾਂ ਦਾ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ, ਲਗਾਤਾਰਤਾ ਨਾਲ ਲਿਖਦੇ ਨੇ, ਔਰ ਇਹ ਮੇਰੇ ਖਿਆਲ ਉਹਨਾਂ ਦੀ 47ਵੀਂ ਈਮੇਲ ਹੈ। ਉੱਤੇ ਉਹਨਾਂ ਨੇ ਨੰਬਰ ਵੀ ਦਿੱਤਾ ਜੀ, 47th ਹੈ। ਚਲੋ, ਇਹਨਾਂ ਨੇ ਕਿਉਂਕਿ ਆਲਰੇਡੀ ਮੋਦੀ ਆਸਟ੍ਰੇਲੀਆ 'ਚ ਪਹੁੰਚ ਚੁੱਕਾ ਹੈ, ਔਰ ਜਿਵੇਂ ਉਹਨਾਂ ਨੇ ਕਿਉਂਕਿ ਸੂਝਵਾਨ ਵੀਰ ਨੇ, ਇਹ ਘਟਨਾ ਹੋਣ ਤੋਂ ਬਾਅਦ ਨਾਲੋਂ ਪਹਿਲਾਂ ਜਿਹੜਾ ਉਸ ਬਾਰੇ ਆਪਣਾ ਮਸ਼ਵਰਾ ਜਾਂ ਆਪਣਾ ਵਿਊ ਪੁਆਇੰਟ ਦਿੰਦੇ ਨੇ ਕਿ ਕੀ ਹੋ ਸਕਦਾ। ਸੋ ਉਹਨਾਂ ਨੇ ਮੋਦੀ ਦੀ ਉਸ G20 ਦੇ ਵਿੱਚ ਪ੍ਰੈਜ਼ੈਂਸ ਦੌਰਾਨ ਕੀ ਵਾਪਰ ਸਕਦਾ ਹੈ, ਇਸ ਨੂੰ ਉਹਨਾਂ ਨੇ, ਜਾਂ ਇਸ ਦੀ ਆਊਟਕਮ 'ਚ ਇੰਡੀਆ ਨੂੰ ਇਹ ਕਿਵੇਂ ਪ੍ਰਭਾਵਿਤ ਕਰੇਗੀ G20, ਔਰ ਅਲਟੀਮੇਟਲੀ ਸਿੱਖਾਂ ਔਰ ਉਹਨਾਂ ਦੇ ਆਜ਼ਾਦ ਮੁਲਕ ਦੇ ਨਿਸ਼ਾਨੇ ਲਈ ਇਹ ਕਿਵੇਂ ਜਿਹੜੀ ਹੈ ਇਨਫਲੂਐਂਸ ਕਰੇਗਾ, ਉਸ ਬਾਰੇ ਉਹਨਾਂ ਨੇ ਆਪਣੀ ਅਸੈਸਮੈਂਟ ਦਿੱਤੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਮੇਨ ਮੁੱਦਾ ਤਾਂ ਇਹਦਾ ਜਿਹੜਾ ਹੈ ਉਹ ਅੱਤਵਾਦ ਕੇਂਦਰਿਤ ਹੀ ਹੋਏਗਾ, ਔਰ ਆਈਸਿਸ ਜਿਹੜਾ ਇਸ ਵੇਲੇ ਸੀਰੀਆ ਔਰ ਇਰਾਕ ਦੇ ਕਾਫੀ ਇਲਾਕੇ 'ਤੇ ਕਬਜ਼ਾ ਕਰਕੇ ਬੈਠਾ ਹੈ, ਜਿਹੜਾ ਖਲੀਫਾ ਬਣਿਆ ਬਗਦਾਦੀ, ਪਹਿਲਾਂ ਉਸ ਬਾਰੇ ਖਬਰਾਂ ਸੀ ਕਿ ਮਾਰਿਆ ਗਿਆ ਹੈ ਹਵਾਈ ਹਮਲੇ 'ਚ, ਪਰ ਕੱਲ੍ਹ ਜਾਂ ਪਰਸੋਂ ਹੀ ਉਹਦਾ ਇੱਕ ਆਡੀਓ ਮੈਸੇਜ ਆਇਆ ਜਿਸ ਤੋਂ ਲੱਗਦਾ ਹੈ ਕਿ ਵੀ ਉਹ ਅਲਾਈਵ ਹੈ। ਉਹ ਆਪਣੀ ਕਰੰਸੀ ਵੀ ਜਿਹੜੀ ਹੈ ਵੱਖਰੀ ਬਣਾ ਰਹੇ ਨੇ, ਔਰ ਉਹਨਾਂ ਦੀ ਜਿਹੜੀ ਹੈ ਉਹਨਾਂ ਦੇ ਕੋਲ ਕੋਈ ਪੈਸੇ ਦੀ ਕਮੀ ਨਹੀਂ ਹੈ ਇਸ ਵੇਲੇ। ਵਨ ਆਫ ਦੀ ਰਿਚੈਸਟ ਸਟੇਟਸ ਕਰਕੇ ਉਹਨੂੰ ਸੰਬੋਧਨ ਕੀਤਾ ਜਾਂਦਾ ਹੈ, ਕਿਉਂਕਿ ਤੇਲ ਦੇ ਜ਼ਖੀਰੇ 'ਤੇ ਉਹਨਾਂ ਦਾ ਕਬਜ਼ਾ ਹੈ, ਔਰ ਇਲੀਗਲ ਜਿਹੜਾ ਉਹ ਤੇਲ ਵੇਚਦੇ ਨੇ ਬਲੈਕ ਦੇ ਵਿੱਚ। ਔਰ ਉਹਦੇ 'ਚ ਈਵਨ ਇਹਨਾਂ ਦਾ ਇਹ ਕਹਿਣਾ ਹੈ ਵੀ ਸੀਰੀਆ ਔਰ ਈਰਾਨ, ਇਹਨਾਂ ਨੂੰ ਵੀ ਉਹ ਇਹਨਾਂ ਦੇ ਸਾਥੀ ਐਲਾਨਣਗੇ ਕਿ ਆਈਸਿਸ ਤੇ ਨਹੀਂ, ਪਰ ਆਪਣੇ ਤਰੀਕੇ ਨਾਲ, ਕਿ ਵੀ ਉਹ ਜਿਹੜੇ ਨੇ ਇਹ ਵੀ ਅੱਤਵਾਦ ਨੂੰ ਬੜਾਵਾ ਦੇ ਰਹੇ ਨੇ, ਔਰ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ। ਮੈਂ ਸਮਝਦਾ ਵੀ ਈਵਨ ਇਹ ਸਾਰਾ ਆਈਸਿਸ ਦਾ ਰੌਲਾ ਤਾਂ ਇੱਥੋਂ ਹੀ ਸ਼ੁਰੂ ਕੀਤਾ ਹੈ। ਅਮਰੀਕਾ ਜਾਂ ਪੱਛਮੀ ਤਾਕਤਾਂ ਨੇ ਜਿਨ੍ਹਾਂ ਨੂੰ ਹਥਿਆਰ ਦਿੱਤੇ ਜਾਂ ਦੂਜੇ, ਉਹਨਾਂ ਨੂੰ ਉਹ ਸੀਰੀਆ ਦੇ ਖਿਲਾਫ ਵਰਤਣਾ ਚਾਹੁੰਦੇ ਸੀ, ਪਰ ਰਸ਼ੀਆ ਜਿਹੜਾ ਆਲਰੇਡੀ ਸੀਰੀਆ ਦੀ ਪਿੱਠ ਤੇ ਆ ਗਿਆ ਤੇ ਈਰਾਨ ਦੇ ਉੱਥੇ ਆਪਣੇ ਇੰਟਰਸਟ ਨੇ। ਈਰਾਨ ਦਾ ਜਿਹੜਾ ਹੈ ਉਧਰ ਬੇਸ਼ੱਕ ਉਹ ਹਿਜ਼ਬੁੱਲਾ ਹੋਏ ਜਾਂ ਹਮਸ ਹੋਏ, ਉਹਦੇ ਨਾਲ ਉਸ ਦੇ ਟੈਰੀਟੋਰੀਅਲ ਇੰਟਰਸਟ ਵੀ ਨੇ। ਔਰ ਮੈਂ ਸਹਿਮਤ ਹਾਂ ਗੋਰਬਾਚੋਫ ਜਿਹੜਾ ਲਾਸਟ ਪ੍ਰੈਜ਼ੀਡੈਂਟ ਰਿਹਾ ਸੋਵੀਅਤ ਯੂਨੀਅਨ ਦਾ, ਜਿਹਨੇ ਬਾਅਦ 'ਚ ਆਲਮੋਸਟ ਪੀਸਫੁਲੀ 15 ਦੇਸ਼ ਬਣਾ ਦਿੱਤੇ ਸੋਵੀਅਤ ਯੂਨੀਅਨ 'ਚੋਂ, ਉਹਦਾ ਕੁਛ ਦਿਨ ਪਹਿਲਾਂ ਇੰਟਰਵਿਊ ਸੀ, ਔਰ ਉਹਨੇ ਕਿਹਾ ਕਿ ਜੀ ਮੈਨੂੰ ਇਹ ਫੀਅਰ ਹੈ ਕਿ ਜਿਹੜਾ ਕੋਲਡ ਵਾਰ ਈਰਾ ਹੈ
ਉਹ ਸ਼ੁਰੂ ਹੋ ਗਿਆ, ਜਿਹੜੀ ਸ਼ੀਤ ਜੰਗ ਹੈ, ਠੰਡੀ ਲੜਾਈ ਹੈ। ਕਿਉਂਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਸੋਵੀਅਤ ਯੂਨੀਅਨ ਔਰ ਅਮਰੀਕਾ ਇਹ ਦੋ ਵੱਡੀਆਂ ਪਾਵਰਸ ਦੇ ਤੌਰ ਤੇ ਉੱਭਰੇ। ਇੰਗਲੈਂਡ ਔਰ ਜਰਮਨ ਔਰ ਜਾਪਾਨ ਦਾ ਸੂਰਜ ਅਸਤ ਹੋ ਗਿਆ ਔਰ ਫਿਰ ਇਹਨਾਂ ਦਾ ਕੋਲਡ ਵਾਰ ਸ਼ੁਰੂ ਹੋ ਗਿਆ। ਭਾਵੇਂ ਸਹਿਯੋਗੀ ਸੀ ਸੈਕੰਡ ਵਰਲਡ ਵਾਰ ਵੇਲੇ, ਕੋਲਡ ਵਾਰ 'ਚ ਫਿਰ ਇਹ ਜਿਹੜੇ ਨੇ ਇਹ ਈਸਟਰਨ ਯੂਰਪ ਦੇ ਵਿੱਚ ਕੁਛ ਨਾ ਕੁਛ ਕਰਦੇ ਸੀ ਔਰ ਉਹ ਜਿਹੜੇ ਨੇ ਉਹਨਾਂ ਦਾ ਭਾਵੇਂ ਉਹ ਸਾਊਥ ਅਮਰੀਕਾ, ਕਿਊਬਾ ਹੋਏ, ਵੈਨਜ਼ੂਏਲਾ ਹੋਏ ਜਾਂ ਈਵਨ ਇੰਡੀਆ ਜਿਹੜਾ ਉਹ ਸੋਵੀਅਤ ਦੇ ਬਲੌਕ 'ਚ ਸੀ। ਸੋ ਹੁਣ ਵੀ ਤੁਸੀਂ ਕ੍ਰੀਮੀਆ ਦੇ ਹਵਾਲੇ ਨਾਲ ਦੇਖੋ, ਯੂਕਰੇਨ ਦੇ ਹਵਾਲੇ ਨਾਲ ਦੇਖੋ ਜਾਂ ਮਿਡਲ ਈਸਟ ਦੇ ਵਿੱਚ ਵੀ ਸੀਰੀਆ ਦੇ ਹਵਾਲੇ ਨਾਲ ਦੇਖੋ, ਕਿਉਂਕਿ ਜਿਹੜਾ ਰਸ਼ੀਆ ਹੈ ਔਰ ਪੁਤਿਨ ਜਿਹੜਾ ਹੈ ਉਹਨਾਂ ਦੇ ਕੋਲ ਹੁਣ ਜ਼ਿਆਦਾ ਡਾਲਰ ਆ ਗਏ ਨੇ, ਪੈਟਰੋ ਡਾਲਰ ਮਿਲ ਗਏ ਉਹਨਾਂ ਨੂੰ। ਅਮਰੀਕਾ ਫਸ ਗਿਆ ਇਰਾਕ ਵਾਰ 'ਚ, ਕੀਮਤਾਂ ਚੜ੍ਹ ਗਈਆਂ, ਰਸ਼ੀਆ ਦੀ ਇਕਨੋਮੀ ਬਰਾਬਰ ਵਾਪਸ ਮੁੜ ਆਈ। ਹੁਣ ਜਿੱਥੇ ਉਹ ਯੂਕਰੇਨ ਵਗੈਰਾ ਜਾਂ ਪਿਛਲੇ ਜਿਹੜੇ ਉਹਨਾਂ ਦੀ ਸੋਵੀਅਤ ਯੂਨੀਅਨ ਦਾ ਹਿੱਸਾ ਸੀ ਉਹਨਾਂ ਦੇ ਉੱਤੇ ਆਪਣਾ ਗਲਬਾ ਪਾ ਰਹੇ ਨੇ, ਉੱਥੇ ਮਿਡਲ ਈਸਟ ਦੇ ਵਿੱਚ ਵੀ ਇਹੀ ਕੋਲਡ ਵਾਰ ਈਰਾ ਸੀ। ਅੱਧੀਆਂ ਧਿਰਾਂ ਨੂੰ ਅਮਰੀਕਾ ਸਪੋਰਟ ਕਰਦਾ ਸੀ, ਦੂਜਿਆਂ ਨੂੰ ਰਸ਼ੀਆ ਕਰਦਾ ਸੀ। ਸੋ ਉਹਦੇ 'ਚ ਇਹਨਾਂ ਦਾ ਇਹ ਕਹਿਣਾ ਹੈ ਕਿ ਮੋਦੀ ਨੂੰ ਦੁਨੀਆ ਦਾ ਇੱਕ ਵੱਡਾ ਲੀਡਰ ਪ੍ਰੋਜੈਕਟ ਕੀਤਾ ਜਾਏਗਾ, ਉਹਨੂੰ ਬੜਾ ਵਡਿਆਇਆ ਜਾਏਗਾ ਔਰ ਭਾਰਤ ਜਿਹੜਾ ਹੈ ਇਸ ਇੰਟਰਨੈਸ਼ਨਲ ਅੱਤਵਾਦ ਨਾਲ ਜਿਹੜਾ ਉਹ ਸਾਥੀ ਬਣ ਜਾਏਗਾ, ਉਹਨਾਂ ਨਾਲ ਹੱਥ ਮਿਲਾ ਲਏਗਾ ਔਰ ਹਵਾਈ ਹਮਲੇ ਔਰ ਕਿਸੇ ਹੱਦ ਤੱਕ ਪਾਕਿਸਤਾਨ ਤੇ ਚੜ੍ਹਾਈ ਦੀ ਗੱਲ ਵੀ ਹੋ ਸਕਦੀ ਹੈ ਔਰ ਇਸ ਦੇ ਨਾਲ ਮੋਦੀ ਜਿਹੜਾ ਉਹ ਅੱਤਵਾਦੀਆਂ ਦੇ ਨਿਸ਼ਾਨੇ ਤੇ ਜਾਂ ਭਾਰਤ ਅੱਤਵਾਦੀਆਂ ਦੇ ਨਿਸ਼ਾਨੇ ਤੇ ਆਏਗਾ। ਮੈਂ ਇਸ ਨਾਲ ਡਿਫਰ ਕਰਦਾ। ਮੈਂ ਸਮਝਦਾ ਵੀ ਇੱਕ ਗੱਲ ਬੜੀ ਸਪਸ਼ਟ ਹੈ ਜਿਹੜੀ ਔਰ ਸਰਪਾਲ ਸਿੰਘ ਪੁਰੇਵਾਲ ਇੱਕ ਵਾਰ ਇੱਕ ਬੜੀ ਪੁਰਾਣੀ ਕਿਤਾਬ ਲਿਆਏ ਜਿਹੜੀ ਕਿ 13ਵੀਂ 14ਵੀਂ ਸਦੀ ਦੀ ਸੀ ਔਰ ਉਸ ਪੀਰੀਅਡ 'ਚ ਉਹਦੇ 'ਚ ਉਹਨੇ ਕਰੈਕਟਰ ਦਿੱਤਾ ਸੀ ਕਿ ਵੀ ਉਹਨੇ ਜਿਹੜੇ ਬਾਦਸ਼ਾਹ ਬੇਸ਼ੱਕ ਰਾਜ ਮੁਸਲਮਾਨਾਂ ਦਾ ਸੀ ਪਰ ਉਹਨਾਂ ਨੇ ਕਿਹਾ ਜੀ ਕਿ ਇੱਥੇ ਬੜੀ ਚਲਾਕ ਕਲਾਸ ਹੈ ਬਾਣੀਏ ਔਰ ਉਹ ਹਰ ਬਾਦਸ਼ਾਹ ਨੂੰ ਉਹਨਾਂ ਦੀ ਲੋੜ ਹੁੰਦੀ ਹੈ ਔਰ ਉਹਨਾਂ ਦੇ ਨਾਲ ਰਲ ਕੇ ਹੀ ਉਹ ਜਿਹੜਾ ਨੇ ਆਰਥਿਕਤਾ ਕਾਇਮ ਰਹਿੰਦੀ ਹੈ। ਚਲੋ ਉਹਦੇ 'ਚ ਉਹਨੇ ਇੱਕ ਗੱਲ ਕਹੀ, ਉਹਨੇ ਕਿਹਾ ਜੀ ਕਿ ਜਿਹੜੀ ਕੌਮ ਹੈ ਇਹਨਾਂ ਦਾ ਇੱਕ ਬੜਾ ਖਾਸਾ ਹੈ, ਇਹ ਕਦੇ ਸਟੇਟ ਆਨਸਰ ਨਹੀਂ ਦਿੰਦੇ ਜਾਂ ਸਟੇਟ ਗੱਲ ਨਹੀਂ ਉਹਨਾਂ ਨੂੰ। ਜੇ ਉਹਨੇ ਫਿਰ ਉਹਦੇ 'ਚ ਆਪਣੇ ਜ਼ੁਬਾਨ 'ਚ ਹੀ ਲਿਖਿਆ ਹੋਇਆ ਕਿ ਵੀ ਜੇ ਉਹਨਾਂ ਨੂੰ ਪੁੱਛੋ ਕਿ ਅੱਜ ਕੀ ਦਿਨ ਹੈ ਤੇ ਇਹ ਕਹਿਣਗੇ ਕਿ ਕੱਲ ਇਹ ਦਿਨ ਥਾ। ਉਹਨਾਂ ਨੂੰ ਕਹੋ ਜੀ ਅੱਜ ਕੀ ਦਿਨ ਹੈ, ਫਿਰ ਕਹਿਣਗੇ ਜੀ ਕੱਲ ਇਹ ਦਿਨ ਹੋਗਾ। ਸੋ ਉਹਨੇ ਇਸ ਕਿਸਮ ਦਾ ਕਰਕੇ ਕਿਹਾ ਕਿ ਜੀ ਇਹ ਕਦੇ ਵੀ, ਇਸ ਲਈ ਕਹਿੰਦਾ ਕੋਈ ਹਾਕਮ ਆ ਜਾਏ, ਕੋਈ ਕੁਛ ਆ ਜਾਏ, ਇਹ ਕਦੇ ਵੀ ਚੱਬੇ ਨਹੀਂ ਜਾਂਦੇ ਕਿਉਂਕਿ ਇਹ ਖੱਬੇ ਸੱਜੇ ਨਿਕਲ ਜਾਂਦੇ ਨੇ। ਇਹ ਨਾ ਸਟੇਟ ਟਾਕ ਕਰਦੇ ਨੇ ਨਾ ਇਹ ਸਟੇਟ ਲੋਕ ਨੇ। ਸੋ ਮੈਂ ਸਮਝਦਾ ਹਾਂ ਵੀ ਮੈਨੂੰ ਨਹੀਂ ਲੱਗਦਾ ਕਿ ਮੋਦੀ ਜਿਹੜਾ ਹੈ ਉਹ ਇੰਡੀਆ ਦਾ ਸਿਰ ਉੱਥੇ ਜਾ ਕੇ ਵਸਾਏਗਾ ਔਰ ਇਹ ਗੱਲ ਈਵਨ ਮਨਮੋਹਨ ਸਿੰਘ ਪੀਰੀਅਡ 'ਚ ਵੀ ਜਦੋਂ ਅਮਰੀਕਾ ਨੇ ਬੈਂਡ ਬੈਕਵਰਡ ਕੀਤਾ, ਨਿਊਕਲੀਅਰ ਟ੍ਰੀਟੀ ਕੀਤੀ ਔਰ ਉਹਨੂੰ ਆਫ ਦਾ ਹੁੱਕ ਕੀਤਾ ਇੰਡੀਆ ਨੂੰ, ਉਹ ਐਕਸਪੈਕਟ ਕਰਦੇ ਸੀ ਕਿ ਇੰਡੀਆ ਐਟਲੀਸਟ ਅਫਗਾਨਿਸਤਾਨ ਦੇ ਵਿੱਚ ਜਾਂ ਇਰਾਕ ਦੇ ਵਿੱਚ ਕਿਸੇ ਲੈਵਲ ਤੇ ਜਾ ਕੇ ਇਨਵੋਲਵ ਹੋਏਗਾ ਪਰ ਉਹਨਾਂ ਨੇ ਆਪਣਾ ਆਪ ਜਿਹੜਾ ਹੈ ਉਹ ਬਚਾ ਕੇ ਰੱਖਿਆ। ਸੋ ਮੈਨੂੰ ਲੱਗਦਾ ਹੈ ਕਿ ਵੀ ਉਹਨੂੰ ਵਡਿਆਣਗੇ ਜ਼ਰੂਰ, ਆਲਰੇਡੀ ਵਡਿਆਣਾ ਸ਼ੁਰੂ ਕੀਤਾ ਹੈ ਕਿਉਂਕਿ ਬਰਮਾ ਦੇ ਵਿੱਚ ਵੀ ਸੀ, ਓਬਾਮਾ ਪਹਿਲਾਂ ਉੱਥੇ ਵੀ ਗਿਆ, ਬਰਮਾ ਵੀ ਹੁਣ ਇੱਧਰ ਹੈ। ਲੇਕਿਨ ਮੈਨੂੰ ਨਹੀਂ ਲੱਗਦਾ ਕਿ ਇੰਡੀਆ ਮਿਡਲ ਈਸਟ ਦੇ ਵਿੱਚ ਇਸ ਆਈਸਿਸ ਦੇ ਮਾਮਲੇ ਦੇ ਵਿੱਚ ਇਨਵੋਲਵ ਹੋਏਗਾ। ਗੱਲੀ ਬਾਤੀ ਮਤੇ ਜ਼ਰੂਰ ਕਰਨਗੇ, ਸਪੋਰਟ ਵੀ ਦੇਣਗੇ, UN ਸਿਕਿਉਰਿਟੀ ਕਾਉਂਸਲ ਜੇ ਕੋਈ ਹਾਰਸ਼ਰ ਮੇਜਰਸ ਦੀ ਗੱਲ ਆਈ ਉਹਦੇ 'ਚ ਵੀ ਉਹ ਜੁਆਇਨ ਕਰਨਗੇ ਪਰ ਆਪਣੀ ਫਿਜ਼ੀਕਲ ਹਵਾਈ ਹਮਲੇ ਜਾਂ ਗਰਾਊਂਡ ਟਰੂਪਸ ਇਹ ਕਮਿਟ ਨਹੀਂ ਕਰਨਗੇ। ਉਹਨਾਂ ਨੇ ਰਾਜੀਵ ਗਾਂਧੀ ਦਾ ਹਵਾਲਾ ਦਿੱਤਾ ਵੀ ਉਹਨੇ ਗਲਤੀ ਕੀਤੀ ਸੀ ਔਰ ਉਹਦਾ ਐਂਡ ਹੋਇਆ। ਦੇਖੋ ਉਹ ਤਾਂ ਪਾਲਿਸੀ ਸੀ, ਉਹ ਕੋਈ ਇਹ ਨਹੀਂ ਹੈ ਵੀ ਸ੍ਰੀਲੰਕਾ ਦੀ ਇਨਵੀਟੇਸ਼ਨ ਤੇ ਰਾਜੀਵ ਗਾਂਧੀ ਗਿਆ ਸੀ, ਉਹ ਤਾਂ ਲਿਟਾ ਇਹਨਾਂ ਦੀ ਆਪਣੀ ਕ੍ਰੀਏਟ ਕੀਤੀ ਹੋਈ ਸੀ ਔਰ ਸ੍ਰੀਲੰਕਾ ਨੂੰ ਇਹ ਸਬਕ ਸਿਖਾਉਣਾ ਚਾਹੁੰਦੇ ਸੀ ਤਾਂ ਕਿ ਜੈਵਰਧਨੇ ਉਹਨਾਂ ਜ਼ਮਾਨਿਆਂ ਦੇ ਵਿੱਚ ਇੰਡੀਪੈਂਡੈਂਟ ਪਾਲਿਸੀ ਜਾਂ ਟੂਵਰਡ ਚਾਈਨਾ, ਜਿਵੇਂ ਹੁਣ ਵੀ ਸ੍ਰੀਲੰਕਾ ਉਧਰ ਨੂੰ ਝੁਕਿਆ ਔਰ ਇਹ ਪ੍ਰਭਾਕਰਨ ਇਹਨਾਂ ਦੀ ਕ੍ਰੀਏਸ਼ਨ ਸੀ। ਸੋ ਇਹ ਤਾਂ ਇਵੇਂ ਹੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਕ੍ਰੀਏਟ ਕਰਦੇ ਹੋ ਫਿਰ ਉਹਨੂੰ ਤੁਸੀਂ ਕਹਿੰਦੇ ਹੋ ਵਾਪਸ ਬੋਤਲ 'ਚ ਵੜ ਜਾ, ਇਹ ਫਰੈਂਕਨਸਟਾਈਨ ਜਿਹਨੂੰ ਕਹਿੰਦੇ ਨੇ, ਤੇ ਉਹਨਾਂ ਨੇ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਤੁਹਾਡਾ ਇਹ ਪੀਸ ਸਮਝੌਤਾ ਨਹੀਂ ਮੰਨਦੇ। ਸੋ ਬਾਕੀ ਇਹ ਗੱਲ ਠੀਕ ਹੈ ਕਿ ਵੀ ਮੋਦੀ ਦੀ ਜਿਹੜੀ ਇਸ ਸੀਨ ਦੇ ਉੱਤੇ ਜਿਹੜੀ ਪੋਲਰਾਈਜੇਸ਼ਨ ਹੈ ਜਿਹੜੀ ਉਹਨਾਂ ਨੇ ਕਨਕਲੂਡ ਕੀਤਾ ਹੈ ਕਿ ਸਾਡੇ ਲਈ ਬਹੁਤ ਜਲਦੀ ਮੌਕਾ ਹੋਏਗਾ ਆਪਣੀ ਗੱਲ ਮਨਾਉਣ ਦਾ ਜਾਂ ਆਪਣੇ ਦੇਸ਼ ਵੱਲ ਤੁਰਨ ਦਾ ਤੇ ਉਹ ਮੋਦੀ ਫੈਕਟਰ ਜ਼ਰੂਰ ਹੈ ਇਹਦੇ 'ਚ ਕਿਉਂਕਿ ਉਹ ਵਿਦਨ ਸੁਸਾਇਟੀ ਪੋਲਰਾਈਜੇਸ਼ਨ ਕਰ ਰਿਹਾ। ਆਲਰੇਡੀ RSS ਦਾ 5 ਮਹੀਨੇ ਦੇ ਵਿੱਚ ਏਜੰਡਾ ਹੈ ਜਿਵੇਂ ਭਾਰਤ ਭਰ ਦੇ ਵਿੱਚ ਸਾਹਮਣੇ ਆਇਆ।
ਸੋ ਉਸ ਪੋਲਰਾਈਜੇਸ਼ਨ ਚੋਂ ਜ਼ਰੂਰ ਜਿਹੜਾ ਹੈ, ਜੇ ਅਸੀਂ ਔਰ ਜਿਵੇਂ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਆਪਣਾ ਜ਼ੋਰ ਫੜਿਆ ਹੋਇਆ ਹੈ ਹਾਂਜੀ। ਔਰ ਅਕਾਲੀਆਂ ਨੂੰ ਵੀ ਅੱਖਾਂ ਦਿਖਾ ਰਹੇ ਨੇ, ਤੇ ਉਹਦੇ 'ਚ ਅਸੀਂ ਕੁਝ ਬਣਾ ਸਕੀਏ ਜਾਂ ਅਸੀਂ ਕੋਈ ਆਪਣਾ ਸੈਟਅਪ ਜਿਹੜਾ ਹੈ ਉਹ ਦੇ ਸਕੀਏ, ਇਹ ਮੰਨਣਯੋਗ ਗੱਲ ਹੈ। ਲੇਕਿਨ ਇਹ ਨਹੀਂ ਮੈਨੂੰ ਲੱਗਦਾ ਕਿ ਵੀ ਇਹ ਮਿਡਲ ਈਸਟ ਦੇ ਵਿੱਚ ਜਾਂ ਆਈਸਿਸ ਦੇ ਖਿਲਾਫ ਜਾਂ ਈਵਨ ਅਫਗਾਨਿਸਤਾਨ 'ਚ ਵੀ 2014 'ਚ ਇਹਨਾਂ ਦੀ ਵਿਦਡਰਾਅਲ ਤੋਂ ਬਾਅਦ, ਤੇ ਬਾਕੀ ਪਾਕਿਸਤਾਨ ਤੇ ਹਮਲਾ ਕਰਨਾ ਤਾਂ ਦੂਰ ਦੀ ਗੱਲ, ਉਹ ਤਾਂ ਉਹਨਾਂ ਨੂੰ ਪਤਾ ਹੈ ਵੀ ਨਿਊਕਲੀਅਰ ਹੈ, ਕੋਈ ਗੁੱਲੀ ਡੰਡਾ ਨਹੀਂ ਹੈ ਉਹਨਾਂ ਦੇ ਕੋਲ। ਸੋ ਇਹਨਾਂ ਦਾ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਇਸੇ ਨਾਲ ਸਮਾਂ ਹੁੰਦਾ ਹੈ ਬ੍ਰੇਕ ਦਾ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।